ਖਾਲਿਸਤਾਨ ਦਾ ਲਫ਼ਜ਼ ਸਭ ਤੋਂ ਪਹਿਲੇ ਸਨ 1940 ਦੇ ਵਿੱਚ ਸਾਹਮਣੇ ਆਇਆ। ਡਾਕਟਰ ਵੀਰ ਸਿੰਘ ਭੱਟੀ ਨੇ ਇੱਕ ਪੰਫਲੇਟ ਦੇ ਉੱਤੇ ਇਸ ਲਫ਼ਜ਼ ਨੂੰ ਲਿਖਿਆ ਔਰ ਇਹਦੇ ਵਿੱਚ ਪਹਿਲੀ ਵਾਰੀ ਖਾਲਿਸਤਾਨ ਦਾ ਜ਼ਿਕਰ ਕੀਤਾ ਗਿਆ। ਅੱਛਾ, ਇਹ ਮੁਤਾਲਬਾ ਉਸ ਵਕਤ ਤਾਂ ਜ਼ਿਆਦਾ ਜ਼ੋਰ ਨਾ ਫੜ ਸਕਿਆ, ਲੇਕਿਨ ਇੱਕ ਵੀ ਬੋਲ ਦਿੱਤਾ ਗਿਆ। ਡਾਕਟਰ ਜਗਜੀਤ ਸਿੰਘ ਚੌਹਾਨ ਨੇ ਤੇ ਬਰਤਾਨੀਆ ਨੂੰ ਆਪਣਾ ਮਰਕਜ਼ੀ ਬਣਾ ਲਿਆ। ਅਮਰੀਕਾ ਤੇ ਪਾਕਿਸਤਾਨ ਵੀ ਗਏ ਔਰ ਖਾਲਿਸਤਾਨ ਦੇ ਨਾਮ ਦੇ ਉੱਤੇ ਮੁਹਿੰਮ ਵੀ ਚਲਾਈ। ਤਾਰੀਖ ਦੇ ਵਿੱਚ ਖਾਲਸਾ ਸਰਕਾਰ ਤੋਂ ਮੁਰਾਦ ਪੰਜਾਬ ਦੀ ਸਿੱਖ ਹਕੂਮਤ, ਜਿਹਦੇ ਵਿੱਚ ਸਿੱਖ ਜਰਨੈਲ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਭਰ ਦੇ ਵਿੱਚ ਫੈਲੀ ਨੀਮ ਖੁਦ ਮੁਖਤਾਰ ਸਿੱਖ ਰਾਜਧਾਨੀਆਂ ਰਾਜਵਾੜੇ ਜਿਹੜੇ ਸੀ ਉਹਨਾਂ ਨੂੰ ਮੁਨਜ਼ਮ ਕਰਕੇ ਇੱਕ ਮੁਸਤਹਿਕਮ ਤੇ ਮੁਨਜ਼ਮ ਮਰਕਜ਼ੀ ਹਕੂਮਤ ਦੇ ਤੌਰ ਤੇ ਕਾਇਮ ਕੀਤਾ। ਜਨਾਬ ਰਣਜੀਤ ਸਿੰਘ ਨੇ ਲਾਹੌਰ ਸ਼ਹਿਰ ਨੂੰ ਫਤਹ ਕਰਕੇ ਉਹਨੂੰ ਇੱਕ ਮਰਕਜ਼ੀ ਸਿੱਖ ਸਲਤਨਤ ਦਾ ਦਾਰੁਲ ਹਕੂਮਤ ਬਣਾਇਆ। ਰਣਜੀਤ ਸਿੰਘ ਦੀ ਕਿਆਦਤ ਵਿੱਚ ਖਾਲਸਾ ਸਰਕਾਰ ਅੰਮ੍ਰਿਤਸਰ ਤੇ ਲਾਹੌਰ ਵਿੱਚ ਉਭਰ ਕੇ ਨਾ ਸਿਰਫ ਪੰਜਾਬ ਬਲਕਿ ਜਿਹੜੇ ਆਸੇ-ਪਾਸੇ ਦੇ ਇਲਾਕੇ ਸੀ ਉਹਨਾਂ ਦੇ ਵਿੱਚ ਵੀ ਫੈਲੀ, ਬਲਕਿ ਸਿੱਖ ਗਿਲਗਿਤ ਬਲਤਿਸਤਾਨ ਤੱਕ ਵੀ ਪਹੁੰਚੇ। ਈਸਟ ਇੰਡੀਆ ਕੰਪਨੀ ਔਰ ਸਿੱਖਾਂ ਦੀ ਦੂਸਰੀ ਜੰਗ ਵਿੱਚ 1846 ਵਿੱਚ ਅੰਗਰੇਜ਼ਾਂ ਨੇ ਪੰਜਾਬ ਦੇ ਸਿੱਖਾਂ ਨੂੰ ਸ਼ਿਕਸਤ ਦੇ ਦਿੱਤੀ ਔਰ ਸਿੱਖਾਂ ਤੇ ਭਾਰੀ ਜੁਰਮਾਨਾ ਵੀ ਆਇਦ ਕੀਤਾ। ਪੰਜਾਬ ਵਿੱਚ ਸਿੱਖਾਂ ਦੇ ਜ਼ਵਾਲ ਤੋਂ ਬਾਅਦ ਜੰਮੂ ਜਿਹੜਾ ਹੈ ਉਹ ਇੱਕ ਅਲੱਗ ਰਿਆਸਤ ਦੇ ਤੌਰ ਤੇ ਉਭਰ ਕੇ ਸਾਹਮਣੇ ਆਇਆ। ਬਿਸਮਿल्लाहिर्रहमानिर्रहीम, अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ੁਮਾਇਲਾ ਨਿਆਜ਼। ਅੱਜ ਦਾ ਵਲੌਗ ਬਹੁਤ ਸਾਰੇ ਸੁਣਨ ਵਾਲਿਆਂ ਨੂੰ ਬੜਾ ਚੰਗਾ ਲੱਗੇਗਾ ਕਿਉਂਕਿ ਆਪਾਂ ਅੱਜ ਗੱਲ ਕਰਨੀ ਹੈ ਖਾਲਿਸਤਾਨ ਦੇ ਬਾਰੇ 'ਚ। ਤੁਸੀਂ ਸੁਣਿਆ ਤਾਂ ਹੋਏਗਾ ਵੈਸੇ ਔਰ ਦੇਖਿਆ ਵੀ ਹੋਏਗਾ ਕਿ ਇਹ ਮਸਲਾ ਅਕਸਰ ਦੁਨੀਆ ਦੇ ਵਿੱਚ ਜ਼ੇਰੇ ਬਹਿਸ ਰਹਿੰਦਾ ਹੈ, ਲੇਕਿਨ ਸਵਾਲ ਇਹ ਹੈ ਕਿ ਖਾਲਿਸਤਾਨ ਦਾ ਮੁਤਾਲਬਾ ਸਭ ਤੋਂ ਪਹਿਲੇ ਕਦੋਂ ਤੇ ਕਿੱਥੇ ਹੋਇਆ। ਫਿਰ ਅਕਾਲੀ ਦਲ ਜੋ ਪੰਜਾਬ ਦੀ ਸਭ ਤੋਂ ਵੱਡੀ ਸਿੱਖ ਸਿਆਸੀ ਜਮਾਤ ਹੈ ਉਹਦਾ ਮੌਕਫ ਇਸ ਬਾਰੇ 'ਚ ਕੀ ਰਿਹਾ ਔਰ ਦੁਨੀਆ ਦੇ ਨਕਸ਼ੇ ਤੇ ਅੱਜ ਇਹ ਮੁਤਾਲਬਾ ਕਿੱਥੇ ਖੜਾ ਹੈ। ਤਾਂ ਚਲੋ ਸਭ ਤੋਂ ਪਹਿਲੇ ਚੱਲਦੇ ਹਾਂ ਤਾਰੀਖ ਵਿੱਚ। ਖਾਲਿਸਤਾਨ ਦਾ ਲਫ਼ਜ਼ ਸਭ ਤੋਂ ਪਹਿਲੇ ਸਨ 1940 ਦੇ ਵਿੱਚ ਸਾਹਮਣੇ ਆਇਆ। ਡਾਕਟਰ ਵੀਰ ਸਿੰਘ ਭੱਟੀ ਨੇ ਇੱਕ ਪੰਫਲੇਟ ਦੇ ਉੱਤੇ ਇਸ ਲਫ਼ਜ਼ ਨੂੰ ਲਿਖਿਆ ਔਰ ਇਹਦੇ ਵਿੱਚ ਪਹਿਲੀ ਵਾਰੀ ਖਾਲਿਸਤਾਨ ਦਾ ਜ਼ਿਕਰ ਕੀਤਾ ਗਿਆ। ਇਹ ਉਹ ਵਕਤ ਸੀ ਜਦੋਂ ਪੂਰੇ ਬਰ ਸਗੀਰ ਦੇ ਵਿੱਚ ਆਜ਼ਾਦੀ ਤੇ ਤਕਸੀਮ ਦੀਆਂ ਗੱਲਾਂ ਬੜੇ ਜ਼ੋਰੋ ਸ਼ੋਰ ਨਾਲ ਹੋ ਰਹੀਆਂ ਸੀ। ਉਸ ਤੋਂ ਬਾਅਦ 1960 ਦੀ ਦਹਾਈ ਆਈ। ਪੰਜਾਬ ਦੀ ਤਨਜ਼ੀਮੇ ਨੌ ਵਿੱਚ ਸਭ ਤੋਂ ਪਹਿਲੇ ਯਾਨੀ ਜਦੋਂ ਲਸਾਨੀ ਬੁਨਿਆਦਾਂ ਦੇ ਉੱਤੇ ਨਵੇਂ ਮਨਸੂਬੇ ਬਣ ਰਹੇ ਸੀ ਤੇ ਅਕਾਲੀ ਰਹਿਨੁਮਾਵਾਂ ਨੇ ਪਹਿਲੀ ਵਾਰ ਸਿੱਖਾਂ ਦੀ ਖੁਦਮੁਖਤਾਰੀ ਦੀ ਗੱਲ ਛੇੜ ਦਿੱਤੀ। ਅੱਛਾ, ਇਹ ਮੁਤਾਲਬਾ ਉਸ ਵਕਤ ਤਾਂ ਜ਼ਿਆਦਾ ਜ਼ੋਰ ਨਾ ਫੜ ਸਕਿਆ, ਲੇਕਿਨ ਇੱਕ ਵੀ ਬੋਲ ਦਿੱਤਾ ਗਿਆ। ਅਸਲ ਵਿੱਚ ਖਾਲਿਸਤਾਨ ਦਾ ਮੁਤਾਲਬਾ ਜ਼ੋਰ ਪਕੜਨਾ ਸ਼ੁਰੂ ਹੋਇਆ 1970 ਦੀ ਦਹਾਈ ਦੇ ਬਾਅਦ, ਜਦੋਂ ਚਰਨ ਸਿੰਘ ਨੇ, ਡਾਕਟਰ ਜਗਜੀਤ ਸਿੰਘ ਚੌਹਾਨ ਨੇ ਤੇ ਬਰਤਾਨੀਆ ਨੂੰ ਆਪਣਾ ਮਰਕਜ਼ੀ ਬਣਾ ਲਿਆ। ਅਮਰੀਕਾ ਤੇ ਪਾਕਿਸਤਾਨ ਵੀ ਗਏ ਔਰ ਖਾਲਿਸਤਾਨ ਦੇ ਨਾਮ ਦੇ ਉੱਤੇ ਮੁਹਿੰਮ ਵੀ ਚਲਾਈ। ਫਿਰ ਸਨ 1978 ਵਿੱਚ ਚੰਡੀਗੜ੍ਹ ਦੇ ਕੁਝ ਨੌਜਵਾਨ ਸਿੱਖਾਂ ਨੇ ਦਿਲ ਖਾਲਸਾ ਦੇ ਨਾਮ ਤੇ ਤਨਜ਼ੀਮ ਬਣਾਈ, ਜਿਹਦਾ ਮਕਸਦ ਹੀ ਖਾਲਿਸਤਾਨ ਦਾ ਕਿਆਮ ਸੀ। ਉਸ ਤੋਂ ਬਾਅਦ ਇੱਕ ਬਹੁਤ ਵੱਡਾ ਮੋੜ ਆਇਆ ਸਨ 1986 ਵਿੱਚ, ਜਦੋਂ 29 ਅਪ੍ਰੈਲ ਦੀ ਅਸਕਰਤ ਪਸੰਦ ਤਨਜ਼ੀਮਾਂ ਦੀ ਯੂਨਾਈਟਿਡ ਫਰੰਟ ਪੰਥਕ ਕਮੇਟੀ ਨੇ ਬਾਕਾਇਦਾ ਤੌਰ ਤੇ ਖਾਲਿਸਤਾਨ ਦੇ ਕਿਆਮ ਦਾ ਐਲਾਨ ਕੀਤਾ। ਇਹ ਐਲਾਨ ਮੁਕੱਦਸ ਅਕਾਲ ਤਖਤ ਸਾਹਿਬ ਤੇ ਕੀਤਾ ਗਿਆ ਔਰ ਦੁਨੀਆ ਭਰ ਦੀ ਹਕੂਮਤਾਂ ਦੇ ਸਾਹਮਣੇ ਇਹ ਗੱਲ ਰੱਖੀ ਗਈ ਕਿ ਖਾਲਿਸਤਾਨ ਖਾਲਸਾ ਪੰਥ ਦਾ ਅਲੱਗ ਘਰ ਹੋਏਗਾ। ਇਸ ਐਲਾਨ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਇਸ ਰਿਆਸਤ ਦੇ ਕੁਝ ਲੋਕ ਖਾਲਸਾ ਅਸੂਲਾਂ ਦੇ ਮੁਤਾਬਕ ਜਿਹੜੇ ਨੇ ਉਹ ਹੱਸੀ ਖੁਸ਼ੀ ਜ਼ਿੰਦਗੀ ਗੁਜ਼ਾਰਨਗੇ ਔਰ ਹਕੂਮਤ ਇन्हीं ਸਿੱਖਾਂ ਦੇ ਹੱਥ 'ਚ ਹੋਏਗੀ ਜੋ ਕਿ ਪਾਕੀਜ਼ਗੀ ਔਰ ਸਭ ਦੀ ਭਲਾਈ ਵਾਸਤੇ ਕੰਮ ਕਰਨਗੇ। ਜਨਾਬ 1989 ਵਿੱਚ ਇੱਕ ਹੋਰ ਵੱਡੇ ਅਹਿਮ ਕਿਰਦਾਰ ਜਿਹੜਾ ਨਾ ਉਹਦਾ ਆਣਾ ਹੁੰਦਾ, ਉਹ ਕਿਰਦਾਰ ਹੈਗਾ ਸਿਮਰਨਜੀਤ ਸਿੰਘ ਮਾਨ। ਉਹ ਇੱਕ ਸਾਬਕ IPS ਆਫੀਸਰ ਸੀ ਜਿਹੜੇ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਉਹਨਾਂ ਨੇ ਇਹ ਮਸਲਾ ਦੁਬਾਰਾ ਚੁੱਕ ਦਿੱਤਾ, ਲੇਕਿਨ ਉਹਨਾਂ ਦੇ ਬਿਆਨੀਆਂ ਦੇ ਵਿੱਚ ਤਜ਼ਾਦ ਇਹ ਸੀ ਕਿ ਇੱਕ ਤਰਫ ਤਾਂ ਪਾਰਲੀਮੈਂਟ ਦੇ ਵਿੱਚ ਹਲਫ ਲੈ ਕੇ ਹਿੰਦੁਸਤਾਨ ਦੇ ਇਤਿਹਾਦ ਨਾਲ ਤੇ ਸਾਲਮੀਅਤ ਦੀ ਗੱਲ ਕਰਦੇ ਸੀ ਔਰ ਦੂਜੇ ਪਾਸੇ ਪਾਰਲੀਮੈਂਟ ਦੇ ਬਾਹਰ ਇੰਟਰਵਿਊਜ਼ ਦੇ ਵਿੱਚ ਖਾਲਿਸਤਾਨ ਦੀ ਹਮਾਇਤ ਵੀ ਕਰਦੇ ਸੀ। ਅੱਜ ਵੀ ਉਹ ਪਾਰਲੀਮੈਂਟ ਦੇ ਵਿੱਚ ਨੇ ਔਰ ਉਹਨਾਂ ਦੇ ਬਿਆਨਾਂ ਦੇ ਵਿੱਚ ਕਾਫੀ ਜ਼ਿਆਦਾ ਤਜ਼ਾਦ ਵੀ ਨਜ਼ਰ ਆਉਂਦਾ ਹੈ ਵੈਸੇ। ਠੀਕ ਹੈ, ਹੁਣ ਸਵਾਲ ਇੱਥੇ ਇਹ ਵੀ ਹੈ ਕਿ ਅਕਾਲੀ ਦਲ
ਜੋ ਸਭ ਤੋਂ ਵੱਡੀ ਸਿੱਖ ਜਮਾਤ ਹੈ ਉਹਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਮੌਕਿਫ ਰਿਹਾ। ਸਨ 1992 ਦੇ ਵਿੱਚ ਅਕਾਲੀ ਦਲ ਨੇ ਇਸ ਮਸਲੇ ਨੂੰ ਬਾਜ਼ਾਬਤਾ ਤੌਰ ਤੇ ਚੁੱਕਿਆ। 22 ਅਪ੍ਰੈਲ 1992 ਨੂੰ ਅਕਾਲੀ ਕਿਆਦਤ ਨੇ ਅਕਵਾਮੇ ਮੁਤਹਦਾ ਦੇ ਸੈਕਟਰੀ ਜਨਰਲ ਨੂੰ ਇੱਕ ਯਾਦਾਸ਼ਤ ਪੇਸ਼ ਕੀਤੀ। ਇਸ ਯਾਦਾਸ਼ਤ ਵਿੱਚ ਲਿਖਿਆ ਸੀ ਕਿ ਪੰਜਾਬ ਦੇ ਗੈਰ ਆਬਾਦਕਾਰੀ ਸਿੱਖਾਂ ਦੇ ਹਕੂਕ ਦੇ ਤਹੱਫੁਜ਼ ਤੇ ਆਜ਼ਾਦੀ ਦੀ ਬਹਾਲੀ ਵਾਸਤੇ ਜ਼ਰੂਰੀ ਹੈ। ਯਾਦਾਸ਼ਤ ਦੇ ਆਖਰੀ ਹਿੱਸੇ ਵਿੱਚ ਇਹ ਵੀ ਲਿਖਿਆ ਸੀ ਕਿ ਸਿੱਖ ਵੀ ਦੁਨੀਆ ਦੇ ਦੀਗਰ ਆਜ਼ਾਦ ਕੌਮਾਂ ਨੇ ਉਹਨਾਂ ਦੀ ਤਰ੍ਹਾਂ ਹੀ ਇਹਨੂੰ ਸਮਝਿਆ ਜਾਵੇ ਔਰ ਇਹਨਾਂ ਦੀ ਗੁਲਾਮੀ ਤੇ ਇਮਤਿਆਜ਼ੀ ਸਲੂਕ। ਯਾਦਾਸ਼ਤ ਦੇ ਆਖਰੀ ਹਿੱਸੇ ਵਿੱਚ ਇਹ ਚੀਜ਼ ਵੀ ਲਿਖੀ ਗਈ ਕਿ ਸਿੱਖ ਵੀ ਦੁਨੀਆ ਦੇ ਦੀਗਰ ਕੌਮਾਂ ਦੀ ਤਰ੍ਹਾਂ ਇੱਕ ਕੌਮ ਹੈ ਔਰ ਇਹਨਾਂ ਨੂੰ ਵੀ ਗੁਲਾਮੀ ਤੇ ਇਮਤਿਆਜ਼ੀ ਸਲੂਕ ਤੋਂ ਆਜ਼ਾਦ ਹੋਣ ਦਾ ਹੱਕ ਹਾਸਲ ਹੋਣਾ ਚਾਹੀਦਾ ਤਾਂ ਕਿ ਉਹ ਆਪਣੀ ਆਜ਼ਾਦ ਸ਼ਨਾਖਤ ਬਹਾਲ ਕਰ ਸਕਣ। ਇਸ ਯਾਦਾਸ਼ਤ ਨੂੰ ਜਮ੍ਹਾਂ ਕਰਵਾਉਣ ਦੇ ਵਕਤ ਸਿਮਰਨਜੀਤ ਸਿੰਘ ਮਾਨ ਤੇ ਪ੍ਰਕਾਸ਼ ਸਿੰਘ ਬਾਦਲ ਤੇ ਉਸ ਵਕਤ ਦੇ FGPC ਦੇ ਸਦਰ ਗੁਰਚਰਨ ਸਿੰਘ ਮੌਜੂਦ ਸੀ। ਲੇਕਿਨ ਦਿਲਚਸਪ ਗੱਲ ਇੱਥੇ ਇਹ ਹੈ ਕਿ ਬਾਅਦ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਨੇ ਉਹ ਕਦੀ ਵੀ ਇਸ ਮੈਮੋਰੰਡਮ ਦਾ ਜ਼ਿਕਰ ਤੱਕ ਨਹੀਂ ਕੀਤਾ। ਇੱਥੇ ਤੱਕ ਕਿ ਅਕਾਲੀ ਦਲ ਦੀ 75ਵੀਂ ਸਾਲਗਿਰਾ ਦੇ ਉੱਤੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਹੁਣ ਤੋਂ ਅਕਾਲੀ ਦਲ ਨਾ ਸਿਰਫ ਸਿੱਖਾਂ ਬਲਕਿ ਪੰਜਾਬ ਦੇ तमाम ਲੋਕਾਂ ਦੀ ਨੁਮਾਇੰਦਗੀ ਕਰੇਗਾ। ਗੋਇਆ ਅਕਾਲੀ ਦਲ ਨੇ ਖਾਲਿਸਤਾਨ ਦੇ ਮੁਤਾਲਬੇ ਨਾਲ ਆਹਿਸਤਾ ਖੁਦ ਨੂੰ ਅਲੱਗ ਕਰ ਲਿਆ ਔਰ ਪੰਜਾਬ ਦੇ ਮੁਕਾਮੀ ਸਿਆਸਤ ਤੱਕ ਮਹਿਦੂਦ ਹੋ ਗਿਆ। ਹੁਣ ਜ਼ਰਾ ਆਪਾਂ ਚੱਲਦੇ ਹਾਂ ਦੁਨੀਆ ਦੇ ਨਕਸ਼ੇ ਤੇ ਨਜ਼ਰ ਪਾਉਂਦੇ ਹਾਂ ਕਿ ਖਾਲਿਸਤਾਨ ਦਾ ਮੁਤਾਲਬਾ ਅੱਜ ਜ਼ਿਆਦਾਤਰ ਉਹ ਭਾਰਤ ਵਿੱਚ ਨਹੀਂ ਚੱਕਿਆ ਜਾ ਰਿਹਾ ਬਲਕਿ ਬਾਹਰ ਦੇ ਮੁਲਕਾਂ 'ਚ ਹੈ। ਖਾਸ ਕਰਕੇ ਅਮਰੀਕਾ, ਕੈਨੇਡਾ, ਬਰਤਾਨੀਆ ਵਿੱਚ ਰਹਿਣ ਵਾਲੇ ਸਿੱਖ ਔਰ ਇਸ ਦੇ ਮੁਤਾਲਬੇ ਨੂੰ ਜ਼ਿੰਦਾ ਰੱਖਦੇ ਪਏ ਨੇ। ਅਮਰੀਕਾ ਵਿੱਚ ਕਾਇਮ ਇੱਕ ਤਨਜ਼ੀਮ ਸਿੱਖਸ ਫਾਰ ਜਸਟਿਸ ਨੇ ਇਸ ਮਾਮਲੇ ਨੂੰ ਕਾਫੀ ਅੱਗੇ ਲੈ ਕੇ ਚਲਾਇਆ। ਇਹ ਤਨਜ਼ੀਮ 2007 ਦੇ ਵਿੱਚ ਬਣੀ ਔਰ ਇਹਦਾ ਸਭ ਤੋਂ ਵੱਡਾ ਨੁਮਾਇਆਂ ਚਿਹਰਾ ਗੁਰਪੰਤਵੰਤ ਸਿੰਘ ਪੰਨੂ ਸਾਹਿਬ ਨੇ। ਉਹ ਚੰਡੀਗੜ੍ਹ ਦੇ ਵਿੱਚ ਲਾਅ ਗ੍ਰੈਜੂਏਟ ਨੇ ਔਰ ਅਮਰੀਕਾ ਵਿੱਚ ਕਾਨੂੰਨ ਦੀ ਪ੍ਰੈਕਟਿਸ ਕਰਦੇ ਨੇ। ਉਹਨਾਂ ਨੇ ਰੈਫਰੈਂਡਮ 2020 ਦੇ ਨਾਮ ਤੇ ਮੁਹਿੰਮ ਸ਼ੁਰੂ ਕੀਤੀ ਤਾਂ ਕਿ ਦੁਨੀਆ ਭਰ ਦੇ ਵਿੱਚ ਸਿੱਖ ਇਹ ਤੈਅ ਕਰ ਸਕਣ ਕਿ ਖਾਲਿਸਤਾਨ ਚਾਹੁੰਦੇ ਨੇ ਜਾਂ ਨਹੀਂ। ਲੇਕਿਨ ਜਨਾਬ ਹਕੀਕਤ ਇਹ ਹੈ ਕਿ ਇਹ ਰੈਫਰੈਂਡਮ ਭਾਰਤ ਦੇ ਅੰਦਰ ਜ਼ਿਆਦਾ ਅਸਰਅੰਦਾਜ਼ ਨਾ ਹੋ ਸਕਿਆ। ਇੰਡੀਆ ਨੇ 2019 ਦੇ ਵਿੱਚ ਇਸ ਤਨਜ਼ੀਮ ਦੇ ਉੱਤੇ ਪਾਬੰਦੀ ਲਾ ਦਿੱਤੀ ਔਰ ਫਿਰ 2020 ਦੇ ਵਿੱਚ ਕਈ ਖਾਲਿਸਤਾਨੀ ਰਹਿਨੁਮਾਵਾਂ ਨੂੰ ਦਹਿਸ਼ਤਗਰਦ ਵੀ ਕਰਾਰ ਦਿੱਤਾ ਔਰ ਤਕਰੀਬਨ 40 ਤੋਂ ਜ਼ਿਆਦਾ ਵੈਬਸਾਈਟਾਂ ਬੰਦ ਕਰ ਦਿੱਤੀਆਂ। ਇਸ ਦੇ ਬਾਵਜੂਦ ਤਹਿਰੀਕ ਮਗਰਬੀ ਮੁਮਾਲਿਕ ਦੇ ਵਿੱਚ ਸਿੱਖ ਕਮਿਊਨਿਟੀ ਦੇ ਅੰਦਰ ਇੱਕ ਜਿੰਦੀ ਜਾਗਦੀ ਤਹਿਰੀਕ ਰਹਿ ਗਈ। ਹਾਲਾਂਕਿ ਪੰਜਾਬ ਦੇ ਵਿੱਚ ਇਹਨੂੰ ਜ਼ਿਆਦਾ ਆਵਾਮੀ ਹਮਾਇਤ ਹਾਸਲ ਨਹੀਂ ਹੈਗੀ। ਤੇ ਇਹ ਹੈ ਖਾਲਿਸਤਾਨ ਦੀ ਪੂਰੀ ਕਹਾਣੀ। ਇੱਕ ਨਾਰਾ ਜੋ 1940 ਦੇ ਵਿੱਚ ਪਹਿਲੀ ਵਾਰੀ ਸਾਹਮਣੇ ਆਇਆ, 70 ਤੇ 80 ਦੀ ਦਹਾਈ ਦੇ ਵਿੱਚ ਥੋੜਾ ਅਰੂਜ ਫੜਿਆ ਇਹਨੇ, ਲੇਕਿਨ ਭਾਰਤ ਦੇ ਵਿੱਚ ਸਿਆਸੀ ਤੌਰ ਤੇ ਇਹ ਨਾਰਾ ਕਮਜ਼ੋਰ ਰਿਹਾ ਅਸਰ ਰਸੂਖ ਮੋਦੀ ਦੀ ਅਸਰ ਰਸੂਖ ਦੀ ਵਜ੍ਹਾ ਤੇ। ਲੇਕਿਨ ਦੁਨੀਆ ਦੇ ਨਕਸ਼ੇ ਦੇ ਉੱਤੇ ਖਾਸ ਕਰਕੇ ਡਾਇਸਪੋਰਾ ਦੇ ਵਿੱਚ ਇਹ ਨਾਰਾ ਅੱਜ ਵੀ ਗੂੰਜਦਾ ਪਿਆ। ਅੱਜ ਤੁਹਾਨੂੰ ਲਫ਼ਜ਼ ਖਾਲਸਾ ਤੇ ਖਾਲਸਾ ਸਰਕਾਰ ਦਾ ਦੱਸਾਂਗੇ। ਖਾਲਸਾ ਸਿੱਖ ਮਤ ਦੇ ਪੈਰੋਕਾਰ ਦਾ ਇੱਕ ਇਜਤਮਾਈ ਵਜੂਦ ਹੈ। ਸਿੱਖ ਮਤ ਦੇ 10ਵੇਂ ਗੁਰੂ ਗੋਬਿੰਦ ਸਿੰਘ ਨੇ 30 ਮਾਰਚ 1699 ਨੂੰ ਆਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਪੰਥ ਦੀ ਬੁਨਿਆਦ ਰੱਖੀ। ਉਸ ਦਿਨ ਉਹਨਾਂ ਨੇ ਸਭ ਤੋਂ ਪਹਿਲੇ 5 ਪਿਆਰਿਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਖਾਲਸਾ ਬਣਾਇਆ। ਉਸ ਤੋਂ ਬਾਅਦ ਇਹਨਾਂ 5 ਪਿਆਰਿਆਂ ਦੇ ਹੱਥਾਂ ਵਿੱਚ ਖੁਦ ਵੀ ਅੰਮ੍ਰਿਤਪਾਨ ਕੀਤਾ। ਤਾਰੀਖ ਦੇ ਵਿੱਚ ਖਾਲਸਾ ਸਰਕਾਰ ਤੋਂ ਮੁਰਾਦ ਪੰਜਾਬ ਦੀ ਸਿੱਖ ਹਕੂਮਤ, ਜਿਹਦੇ ਵਿੱਚ ਸਿੱਖ ਜਰਨੈਲ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਭਰ ਦੇ ਵਿੱਚ ਫੈਲੀ ਨੀਮ ਖੁਦ ਮੁਖਤਾਰ ਸਿੱਖ ਰਾਜਧਾਨੀਆਂ, ਰਾਜਵਾੜੇ ਜਿਹੜੇ ਸੀ ਉਹਨਾਂ ਨੂੰ ਮੁਨਜ਼ਮ ਕਰਕੇ ਇੱਕ ਮੁਸਤਹਿਕਮ ਤੇ ਮੁਨਜ਼ਮ ਮਰਕਜ਼ੀ ਹਕੂਮਤ ਦੇ ਤੌਰ ਤੇ ਕਾਇਮ ਕੀਤਾ। ਜਨਾਬ ਰਣਜੀਤ ਸਿੰਘ ਨੇ ਲਾਹੌਰ ਸ਼ਹਿਰ ਨੂੰ ਫਤਹ ਕਰਕੇ ਉਹਨੂੰ ਇੱਕ ਮਰਕਜ਼ੀ ਸਿੱਖ ਸਲਤਨਤ ਦਾ ਦਾਰੁਲ ਹਕੂਮਤ ਬਣਾਇਆ। ਤਾਰੀਖ ਦੇ ਵਿੱਚ ਮੁਗਲਾਂ ਦੇ ਜ਼ਵਾਲ ਤੋਂ ਬਾਅਦ ਤੇ ਅੰਗਰੇਜ਼ਾਂ ਦੇ ਬਰਸਗੀਰ ਤੇ
कब्जे तो पहले पंजाब विच कायम सिख तंजीम मरकजी हुकूमत नूं सिख सल्तनत, खालसा सरकार और लाहौर दरबार दे नाम ते याद किया जाता है। पंजाब दे विच इसी सिख सल्तनत दे क्याम तो बाद रणजीत सिंह नूं महाराजा दा खिताब दिता गया। पंजाब सल्तनत दे सिखां दी मुतहिदा फौज नूं खालसा फौज आख्या जाता है, हुकूमत नूं खालसा सरकार आख्या जाता है और सिखां ने जो कवानीन बनाए उन्हां नूं खालसा कवानीन दा नाम दिता गया। ये बिल्कुल इंज ही है जिवें कि मुसलमानां दे किसी भी मुल्क दी फौज नूं इस्लामी फौज, हुकूमत नूं इस्लामी हुकूमत ते मुसलमानां नूं किसी मुल्क दे सरकारी कवानीन नूं इस्लामी कवानीन आख्या जाता है। रणजीत सिंह की क्यादत विच खालसा सरकार अमृतसर ते लाहौर विच उभर के ना सिर्फ पंजाब बल्कि जिहड़े आसे पासे दे इलाके सी उन्हां दे विच भी फैली, बल्कि सिख गिलगित बल्तिस्तान तक भी पहुंचे और उत्थे मौजूद जिहड़े बहुत सारे राजवाड़े सी उन्हां नूं भी अपना ज़ेरे नगी बना लिया। सिख हुकूमत के दौरान सरकारी अराजी नूं सल्तनत के तमाम हिस्सों में खालसा सरकार करार दिता गया सी और इसका मतलब सी कि सारी ज़मीनां जिहड़ियां हैगियां ने सारियां किसी फर्द की मलकियत नहीं हैगियां बल्कि ये हुकूमत की मलकियत ने। मुकामी लोगों नूं इज्तमाही तौर पर ये जिहड़ी सरकारी ज़मीन सी इस तो मुस्तफीद होने वास्ते जिहड़े हैगे ने कानून वो बनाए गए, कानून साजी यानी की गई। लेकिन हर अरूज तो बाद जवाल तो फिर हुंदा है ना। ईस्ट इंडिया कंपनी और सिखां दी दूसरी जंग विच 1846 विच अंग्रेज़ां ने पंजाब दे सिखां नूं शिकस्त दे दित्ती और सिखां ते भारी जुर्माना भी आयद किया, जिहदी वजह तो खालसा सल्तनत तबाहो बर्बाद हो गई। पंजाब विच सिखां दे जवाल तो बाद जम्मू जिहड़ा है वो एक अलग रियासत के तौर पर उभर के सामने आया, जिस तो बाद जिहड़ियां सरहदां ने वो सियालकोट तो शुरू हो के कश्मीर वैली तक फैल गई, जिस तो बाद हुक्मरान राजा गुलाब सिंह ने जो कि खुद भी खालसा फौज विच जरनैल के तौर पर अपने फराइज जिहड़े ने वो सरअंजाम दे चुकिया सी, उहदे भरा लाहौर दरबार दे विच वज़ीर आज़म भी रह चुके सी। उत्थे मौजूद जिन्ने भी राजवाड़े सी उन्होंने भी फतह करके डोगरी जुबान जिहड़ी है बोलन वाले तमाम इलाकों नूं जम्मू दी जिहड़ा ना एक मरकजी हुकूमत के तहत जिहड़ा ना वो मुनज़म किया गया। सिखां ते ईस्ट इंडिया कंपनी ने जो जुर्माना आयद किया पर सिख उस जुर्माने नूं अदा ना कर सके और हरजाने दे एवज कश्मीरी जिहड़ी वैली है उस रियासत नूं ईस्ट इंडिया कंपनी दे सपुर्द कर दिता गया, जो कि कश्मीर दी सरहदां जम्मू दे नाल लगियां सी और कश्मीर दे दूजे पासे गिलगित बल्तिस्तान दे कुछ इलाके सी और जम्मू दे कंट्रोल विच भी सी। इस वास्ते गुलाब सिंह ने लाहौर दरबार दे उत्ते जिहड़ा आयद जुर्माना सी वो ईस्ट इंडिया कंपनी नूं अदा करके 16 मार्च 1946 विच जिहड़ा वो अमृतसर मुआहदे के जरिए कश्मीर नूं ईस्ट इंडिया कंपनी तो वापस लैके इनू जम्मू दे नाल मिला दिता और जम्मू कश्मीर रियासत की बुनियाद रखी। पंजाब के जवाल तो बाद गिलगित बल्तिस्तान के जिहड़े राजवाड़े सी उन्होंने भी पंजाब दे विच अलहदगी इख्तियार कर ली, लेकिन जम्मू कश्मीर दे बानी महाराजा गुलाब सिंह ने मुख्तलिफ जंगां विच जिहड़ा ना वो दे जरिए जिहड़ा ना उन तमाम जिहड़े राजवाड़े सी उन्हां ते अपना इक़्तिदार कायम कर लिया और इस तरह साबका पंजाब सल्तनत के तमाम पहाड़ी इलाके कश्मीर वैली, जम्मू और गिलगित बल्तिस्तान नूं रियासत जम्मू कश्मीर विच शामिल कर दिता। इस तरह वो तमाम सरकारी ज़मीनां जो लाहौर दरबार या सिख हुकूमत की मलकियत सी वो तमाम रियासतां जम्मू कश्मीर की हुकूमत की सरकारी ज़मीनां बन गईयां, लेकिन महकमा माल के रिकॉर्ड विच इन्हां तमाम सरकारी ज़मीनां के जरिए बदस्तूर खालसा सरकार की इस्तेमाल की जा रही है। जिस तरह मैं पहले वजाहत कर चुकी हाँ कि हुण खालसा सरकार ऐसी ज़मीनां नूं आख्या जाता है जो किसी की ज़ाती मलकियत नहीं सी बल्कि रियासत या हुकूमत की मलकियत सी, लेकिन अवाम नूं इजाज़त सी कि वो इन्हां ज़मीनां दे विच इज्तमाही तौर पर इस्तिफादा हासिल कर सके यानी फ़ायदा हासिल कर सके। लिहाजा उन सरकारी ज़मीनां दे विच किसी किस्म की कोई तामीर की इजाज़त नहीं सी। इस तफसील नूं तहरीर करने का मकसद ये सी कि लोकां नूं ये समझाया जा सके कि खालसा सरकार पंजाब की मलकियत ज़मीन नहीं बल्कि रियासत जम्मू कश्मीर की हुकूमत की सरकारी ज़मीन है जिन्हें कानूनी तौर पर अवाम नूं इस्तेमाल करन दी
इजाजत दी सी। समझ आई हुण कि नहीं? आ गई होनी। अच्छा, हुण अगले हिस्से ते चलदे हां आपां ये कि हुण अद्धा पंजाब पाकिस्तान दा हिस्सा है ते बाकी दा अद्धा पंजाब क्योंकि भारत दा हिस्सा है। इस बुनियाद ते कल भारत भी उन्हां जमीनां दे उत्ते भारत दी मलके जिहड़ा ना वो करार दे सकदा है। हुण आवाम तो ये अपील करते हैं कि वो किसी भी किस्म के इबहम तो मसले तो बचने वास्ते जिहड़ा ना रियासत जम्मू कश्मीर के कवानीन ते मसले दे नाल जिहड़ा ना वो जुड़ के अपने हकूक जिहड़े ने ना उन्होंने महफूज कर सके। मैं उम्मीद करदी हां कि तुहानूं जिहड़ा मेरा अज दा व्लॉग है ये तारीखी पस मंजर जिहड़ा मैं कीता है तुहानूं समझ आया होएगा। तुहाडा मुलाकात होएगी हुण अगले व्लॉग दे विच। उदों लई अल्लाह ने के पान।